ਨਹੀਂ ਕੀ ਇਹਦੀ ਸੈਟਿੰਗ ਆ ਕੀ ਇਹਦਾ ਹਿਸਾਬ ਦਾ ਬਈ ਪਤਾ ਨਹੀਂ ਲੱਗਦਾ ਇੱਕ ਨੂੰ ਬਈ ਇੱਕ ਤਾਂ ਠੀਕ ਹੈ ਇੰਨੀਆਂ ਚੋਰੀਆਂ ਕਰਦਾ ਜਿੰਨੀਆਂ ਵੀ ਕਹਿ ਦੋ ਕੀ ਚੋਰੀ ਕੀਤੀ ਹੈ ਆਪਦਾ ਜਿੱਤਾ ਪਿਆ ਹੈ ਕੱਲ ਮੈਂ ਕਿਹਨੇ ਪਿਆ ਮੈਂ ਪਿਆ ਹੈ ਤੂੰ ਕਿੱਥੇ ਪਿਆ ਹੈ ਤੂੰ ਕਿੱਥੇ ਲਿਆ ਚੋਰੀ ਕਰਕੇ ਲਿਆ ਕਿੱਥੇ ਆ ਗਏ ਸੀ ਤੇਰੇ ਕੋਲ ਕਿੱਥੇ ਆ ਗਿਆ ਚੋਰੀ ਕਰਕੇ ਲੈ ਆਏ ਚੋਰੀ ਇਹ ਕਰਦਾ ਮਾਰ ਦੇ ਸਮਾਨ ਕੀ ਦੱਸ ਪਹਿਲਾਂ ਇਹ ਦੱਸ ਤੂੰ ਕਿਹਦਾ ਮਿਲਤਾ ਤੇ ਤੇਰੇ ਤੋਂ ਮੈਥੋਂ ਲੱਤੇ ਸੀ ਤੂੰ ਪਰ ਐ ਨਹੀਂ ਸਮਝ ਆਉਂਦੀ ਸਾਨੂੰ ਜੀ ਇਹਨੂੰ ਥਾਣੇ ਲੈ ਕੇ ਜਾਂਦੇ ਆ ਫਿਰ ਵਾਪਸ ਕਿਵੇਂ ਆ ਜਾਂਦਾ ਇਹ ਐਡੀ ਦੀ ਕਮਿਸ਼ਨਰ ਹੈ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਹੀ ਗੱਲ ਗਿੱਦੜਬਾਹਾ ਦੀ ਕਰ ਲਈ ਜਾਵੇ ਤਾਂ ਗਿੱਦੜਬਾਹਾ ਦੇ ਵਿੱਚ ਚਿੱਟੇ ਦਾ ਕਾਰੋਬਾਰ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਹੁਣ ਇਸ ਚਿੱਟੇ ਦੇ ਦਲਦਲ ਵਿੱਚ ਨਿੱਕੇ-ਨਿੱਕੇ ਬੱਚੇ ਵੀ ਤਸਣੇ ਸ਼ੁਰੂ ਹੋ ਗਏ ਨੇ। ਇਹ ਤਾਜ਼ਾ ਮਾਮਲਾ ਗਿੱਦੜਬਾਹਾ ਦੇ ਵਾਰਡ ਨੰਬਰ 12 ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਗਿੱਦੜਬਾਹਾ ਦੇ ਵਾਰਡ ਨੰਬਰ 12 ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੁਹੱਲਾ ਨਿਵਾਸੀਆਂ ਵੱਲੋਂ ਇੱਕ ਬੱਚੇ ਨੂੰ ਚੋਰੀ ਕਰਦੇ ਹੋਏ ਫੜਿਆ ਗਿਆ ਅਤੇ ਉਸ ਤੋਂ ਚੋਰੀ ਕਰਨ ਦੀ ਵਜ੍ਹਾ ਪੁੱਛਣ ਤੇ ਜੋ ਬੱਚੇ ਨੇ ਦੱਸਿਆ ਉਸ ਨੂੰ ਸੁਣ ਕੇ ਮੁਹੱਲਾ ਨਿਵਾਸੀਆਂ ਦੇ ਹੋਸ਼ ਉੱਡ ਗਏ। ਬੱਚੇ ਨੇ ਦੱਸਿਆ ਕਿ ਉਸ ਦੀ ਉਮਰ ਤਕਰੀਬਨ 14 ਸਾਲ ਹੈ ਅਤੇ ਉਹ ਦਿਨ ਵਿੱਚ 6 ਵਾਰੀ ਚਿੱਟੇ ਦਾ ਇੰਜੈਕਸ਼ਨ ਲਗਾਉਂਦਾ ਹੈ, ਜਿਸ ਲਈ ਉਹ ਘਰਾਂ ਵਿੱਚ ਚੋਰੀ ਕਰਦਾ ਹੈ। ਇਸ ਦੇ ਨਾਲ ਹੀ ਉਸ ਬੱਚੇ ਨੇ ਇਹ ਵੀ ਦੱਸਿਆ ਕਿ ਉਹ ਇਸੇ ਮੁਹੱਲੇ ਵਿੱਚ ਹੀ ਚਿੱਟੇ ਦਾ ਨਸ਼ਾ ਖਰੀਦਦਾ ਹੈ। ਉਸਨੇ ਮੁਹੱਲੇ ਵਿੱਚ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਨਾਮ ਤੱਕ ਜਨਤਕ ਕਰ ਦਿੱਤੇ। ਫਿਰ ਤੈਨੂੰ ਵਿਕਾ ਲੈ ਕੇ ਗਿਆ ਸੀ ਬੋਲਦਾ ਮੂੰਹ ਤੋਂ ਬੱਕ ਜਿੱਤਾ ਕਿਨੂੰ ਆ ਪਹਿਲਾਂ ਇਹਦੇ ਦੱਸ ਸਾਲਿਆ 20 ਰੁਪਏ ਘੱਟ ਸੀਗੇ ਉਹ ਸੰਨੀ ਪਰੌਂਠਾ ਦਾ ਸੰਨੀ ਪਰੌਂਠਾ ਤੇ ਮੈਂ ਆਈ ਸੀ ਨਾ ਗੇਟ ਕੋਲੇ ਖੜੇ ਸੀ ਸਮਾਨ ਕੀ ਦੱਸ ਪਹਿਲਾਂ ਇਹ ਦੱਸ ਤੂੰ ਕਿਹਦਾ ਮਿਲਤਾ ਤੇ ਤੇਰੇ ਤੋਂ ਮੈਥੋਂ ਲੱਤੇ ਸੀ ਤੂੰ ਦਿੱਤਾ ਕਿਹਨੇ ਸੀ ਤੈਨੂੰ ਲਿੱਤਾ ਸੀਗਾ ਦਿੱਤਾ ਕਿਹਨੇ ਸੀ ਤੈਨੂੰ ਤੇਰੇ ਤੋਂ ਲੈ ਕੇ ਟੀਕਾ ਕਿੱਥੇ ਬਹਿ ਕੇ ਲਾਇਆ ਸੀ ਤੂੰ ਪਰਸੋਂ ਇਹਨਾਂ ਦੇ ਘਰੇ ਲਾਇਆ ਸੀ ਕੱਲ ਕਿੱਥੇ ਲਾਇਆ ਸੀ ਟੀਕਾ ਹੈ ਕੱਲ ਕੱਲ ਨਹੀਂ ਲਾਇਆ ਪਰਸੋਂ ਇਹਨਾਂ ਦੇ ਘਰੇ ਕੱਲ ਤੂੰ ਟੀਕਾ ਲਾਇਆ ਨਹੀਂ ਨਹੀਂ ਲਾਇਆ ਕਿੱਥੇ ਟੀਕਾ ਉਹ ਛੱਡ ਉਦੋਂ ਜਦੋਂ ਇਸ ਸੰਬੰਧੀ ਮੁਹੱਲਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਬੱਚਾ ਪਹਿਲਾਂ ਵੀ ਉਹਨਾਂ ਵੱਲੋਂ 2-3 ਵਾਰੀ ਚੋਰੀ ਕਰਦਾ ਹੋਇਆ ਫੜਿਆ ਗਿਆ ਅਤੇ ਇਸ ਨੂੰ ਅਸੀਂ 2-3 ਵਾਰੀ ਗਿੱਦੜਬਾਹਾ ਪੁਲਿਸ ਦੇ ਕਾਬੂ ਕਰਵਾਇਆ ਸੀ, ਪਰ ਇਹ ਬੱਚਾ ਕੁਝ ਹੀ ਸਮੇਂ ਵਿੱਚ ਉੱਥੋਂ ਵਾਪਸ ਆ ਜਾਂਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਵਾਰ-ਵਾਰ ਪੁਲਿਸ ਨੂੰ ਇਸ ਸੰਬੰਧੀ ਇਤਲਾਹ ਦਿੱਤੀ ਜਾ ਰਹੀ ਹੈ, ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਭਾਈ ਇਹ ਲੜਕਾ ਫੜਿਆ ਕੀ ਕਾਰਨ ਕੀ ਮਸਲਾ ਕੀ ਹੈ? ਇਹ ਚੋਰੀ ਦਾ ਹੈ ਕੇਸ ਕਰਦਾ ਜੀ। ਇਹ ਚੋਰੀ ਕਰਦਾ ਇਹਨੂੰ 20 ਵਾਰੀ ਫੜਿਆ। ਇਹ ਛੋਟੀ ਜਿਹੀ ਉਮਰ ਦਾ ਹੱਥ ਚੈੱਕ ਕਰੋ, ਇਹਦੇ ਬੜੇ ਹੱਥ ਬੜੇ ਬੁਰੇ ਲੱਗੇ ਹੋਏ, ਟੀਕੇ ਲੱਗੇ ਹੋਏ ਇਹਦੇ, ਇੰਨਾ ਬੁਰਾ ਹਾਲ ਹੈ। ਇਹਨੂੰ 20 ਵਾਰੀ ਫੜ ਲਿਆ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਜੀ। ਅਸੀਂ ਇਹਨੂੰ ਥਾਣੇ ਫੜਾ ਕੇ ਆਉਂਦੇ ਆ, ਇਹ ਸਾਡੇ ਆਉਣ ਤੋਂ ਪਹਿਲਾਂ ਸਾਡੇ ਮੂਹਰੇ ਖੜਾ ਹੁੰਦਾ ਇਹ। ਹੁਣ ਇਹਦਾ ਪਤਾ ਨਹੀਂ ਕੀ ਹੱਲ ਹੈ, ਕੀ ਇਹਦੀ ਸੈਟਿੰਗ ਹੈ ਕੀ ਨਹੀਂ ਸੈਟਿੰਗ ਇਹਦੀ। ਇਹ ਜਿਹੜਾ ਨਸ਼ਾ ਕਰਦਾ ਹੈਗਾ ਇਹ ਮੰਨ ਵੀ ਰਿਹਾ, ਮੈਂ ਇਸ ਮਹੱਲੇ ਚੋਂ ਲੈਣਾ ਨਾਂ ਵੀ ਦੱਸੀ ਜਾਂਦਾ, ਕੀ ਲੱਗਦਾ ਵੀ ਇਹ ਕਿਉਂ ਨਹੀਂ ਬੰਦ ਹੋ ਰਿਹਾ ਚਿੱਟਾ? ਇਹ ਨਸ਼ਾ ਕਹਿੰਦਾ ਜੀ ਮੈਂ ਇਸ ਮਹੱਲੇ ਖਰੀਦਦਾ। ਹੁਣ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇਹਨੂੰ ਮਾੜਾ ਜਿਹਾ ਪੁੱਛੋ, ਕੋਈ ਪੁੱਛਣ ਨੂੰ ਤਿਆਰ ਨਹੀਂ ਵੀ ਕੀ ਤੋਂ ਲੈ ਰਿਹਾ ਕੀ ਤੋਂ ਨਹੀਂ ਲੈ ਰਿਹਾ ਇਹ। ਹੁਣ ਇਹਦੇ ਵਿੱਚੋਂ ਅਸੀਂ ਦੱਸੀ ਕੀਤਾ ਜੀ, ਅਸੀਂ ਜੇ ਹੱਥ ਪੱਲਾ ਚੱਕਦੇ ਆ ਮਾਰਦੇ ਆ ਕੁਛ, ਜੇ ਕੋਈ ਨਾ ਜਾ ਜਾਂਦੀ ਹੋਗੀ ਫਿਰ ਅਸੀਂ ਝੂਠੇ ਵੱਜਾਂਗੇ ਜੀ, ਸਾਡੇ ਤੇ ਕੇਸ ਬਣੂਗਾ। ਹੁਣ ਕੀ ਮੰਗ ਕੀ ਕਰਦੇ ਹੋ ਇਸ? ਮੰਗ ਤਾਂ ਅਸੀਂ ਇਹ ਕਰਦੇ ਹਾਂ ਜੀ, ਇੱਥੇ ਇੱਕ ਚੌਂਕੀ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਪੁਲਿਸ ਵਾਲੇ ਹੋਣੇ ਚਾਹੀਦੇ, ਇੱਥੇ ਖੜੇ ਹੋਣੇ ਚਾਹੀਦੇ ਆ, ਕਿਉਂਕਿ ਜਦੋਂ ਅਕਸਰ ਦੇਰ ਦਾ ਇੱਥੇ ਇੰਨਾ ਗੰਦ ਪੈਂਦਾਗਾ। ਜਦੋਂ ਆ ਕੁੜੀਆਂ ਇੱਥੋਂ ਸਕੂਲ ਦੀਆਂ ਟੱਪਦੀਆਂ ਛੁੱਟੀ ਹੁੰਦੀ ਹੈ ਜੀ, ਤੇ ਘੱਟ ਤੋਂ ਘੱਟ ਵੀ 100 ਇੱਥੇ ਲੰਗੋੜ, ਮੇਰੇ ਮੂੰਹ ਚੋਂ ਗਲਤ ਸ਼ਬਦ ਕਿ ਮੈਂ ਮਾਫੀ ਚਾਹੁੰਦਾ, ਇੱਥੇ 100 ਬੰਦਾ ਖੜਾ ਲੰਗੋੜ ਖੜੀ ਹੁੰਦੀ ਹੈ ਫਾੜ, ਕੋਈ ਪੁੱਛਣ ਵਾਲਾ ਨਹੀਂ, ਕੋਈ ਵਾਸਤਾ ਨਹੀਂ ਵੀ ਤੁਸੀਂ ਕਿਉਂ ਖੜੇ ਆ ਕੋਈ ਨਹੀਂ ਖੜੇ। ਜਦੋਂ ਪੁਲਿਸ ਨਾਲ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਪੁਲਿਸ ਨੇ ਇਸ ਮਾਮਲੇ ਸੰਬੰਧੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਜਦੋਂ ਇਸ ਸੰਬੰਧੀ ਗਿੱਦੜਬਾਹਾ ਦੇ ਸਮਾਜ ਸੇਵੀ ਐਡਵੋਕੇਟ ਨਾਰਾਇਣ ਦਾਸ ਸਿੰਗਲਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਬੱਚੇ ਨੂੰ ਪਹਿਲਾਂ ਵੀ 2 ਵਾਰੀ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਪ੍ਰਸ਼ਾਸਨ ਦੀ ਇੰਨੀ ਜ਼ਿਆਦਾ ਅਣਗਹਿਲੀ ਹੈ ਕਿ ਇਹ ਬੱਚਾ ਵਾਰ-ਵਾਰ ਉੱਥੋਂ ਭੱਜ ਆਉਂਦਾ ਹੈ। ਮੈਂ ਨਾਰਾਇਣ ਸਿੰਘਲਾ ਜੀ, ਪ੍ਰੈਜ਼ੀਡੈਂਟ ਉਮੀਦ NGO। ਮੈਨੂੰ ਸਵੇਰ ਸਾਡੇ ਮਾਨਯੋਗ SHO ਸਾਹਿਬ ਦਾ, DSP ਸਾਹਿਬ ਦਾ ਮੈਸੇਜ ਆਇਆ ਕਿ ਇੱਕ ਬੱਚਾ ਅਸੀਂ ਚੋਰੀ ਦੇ ਕੇਸ 'ਚ ਫੜਿਆ, ਉਹ ਬੱਚਾ ਐਡਿਕਟਡ ਹੈ ਤੇ ਉਹਨੂੰ ਤੁਸੀਂ ਆਪਦੀ ਉਮੀਦ NGO ਵੱਲੋਂ ਉਹਦਾ ਇਲਾਜ ਕਰਵਾ ਦਿਓ, ਅਸੀਂ ਤੁਹਾਡੀ ਹੈਲਪ ਕਰ ਦਾਂਗੇ, ਤੁਸੀਂ ਉਹਨੂੰ ਲੈ ਜਾਓ। ਮੈਂ ਆਪਣੀ ਟੀਮ ਨੂੰ ਲੈ ਕੇ ਐਂਬੂਲੈਂਸ ਤੇ ਉਹ ਬੱਚੇ ਨੂੰ ਸਿਵਲ ਹਸਪੀਟਲ ਛੱਡ ਆਇਆ ਸੀਗਾ ਜੀ। ਤੇ ਕੁਝ ਦਿਨ ਪਹਿਲਾਂ ਵੀ ਅਸੀਂ ਉਸ ਬੱਚੇ ਬਾਰੇ ਸਟਿੰਗ ਆਪਰੇਸ਼ਨ ਕੀਤਾ ਸੀ। ਪ੍ਰਸ਼ਾਸਨ ਨੂੰ ਅਸੀਂ ਬਹੁਤ ਰੌਲਾ ਪਾਇਆ ਸੀਗਾ ਵੀ ਗਿੱਦੜਬਾਹਾ ਮੰਡੀ ਦੇ ਵਿੱਚ 10 ਸਾਲਾਂ ਤੋਂ ਲੈ ਕੇ ਬੱਚੇ ਚਿੱਟੇ ਦਾ ਸ਼ਿਕਾਰ ਹੋ ਗਏ ਹੈ। ਸਾਡੀਆਂ ਕਈ ਭੈਣਾਂ ਵੀ ਇਸ ਬਿਮਾਰੀ ਤੋਂ ਪੀੜਤ ਹਨ, ਵੀ ਆਪਾਂ ਰਲ ਮਿਲ ਕੇ ਕੋਈ ਉਹਨਾਂ ਦਾ ਹੱਲ ਕਰੀਏ।
ਦੇਖੋ ਵੀਰ ਜੀ, ਇਹ ਇੱਕ ਸਮਾਜਿਕ ਮੁੱਦਾ ਹੈ, ਇਹਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਕੁਝ ਲੋਕ ਮੇਰੀ ਗੱਲ ਨੂੰ ਰਾਜਨੀਤੀ ਨਾਲ ਜੋੜਨਗੇ, ਮੈਂ ਉਹਨਾਂ ਤੋਂ ਮਾਫੀ ਮੰਗਦਾ ਹਾਂ। ਵੀਰ ਜੀ, ਇਹ ਇਕੱਲੀ ਮੇਰੀ ਜਾਂ ਤੁਹਾਡੀ ਜਾਂ ਪ੍ਰਸ਼ਾਸਨ ਦੀ ਪ੍ਰੋਬਲਮ ਨਹੀਂ, ਇਹ ਸਾਡੀ ਘਰ ਘਰ ਦੀ ਪ੍ਰੋਬਲਮ ਬਣ ਗਈ। ਬੱਚੇ ਬੇਟੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ। ਅੱਜ ਮਾਨਯੋਗ SHO ਸਾਹਿਬ ਨੇ ਮੇਰੇ ਨਾਲ 5-7 ਮੁਲਾਜ਼ਮ ਭੇਜੇ ਵੀ ਬੇਟਾ ਤੁਸੀਂ ਜਾਓ, ਤੇ ਦਾਣਾ ਮੰਡੀ ਅਸੀਂ ਗਿੱਦੜਬਾਹਾ ਗਏ। ਅਸੀਂ 2-3 ਭੈਣਾਂ ਨੂੰ ਮਿਲੇ। ਇੱਕ ਸਾਨੂੰ ਪਤਾ ਲੱਗਿਆ ਸੀ ਇੱਕ ਬੀਬੀ 8 ਮਹੀਨਿਆਂ ਦੀ ਪ੍ਰੈਗਨੈਂਟ ਹੈ, ਉਹ ਡੇਲੀ 5 ਤੋਂ 6 ਟੀਕੇ ਲਾਉਂਦੀ ਹੈ। ਇੱਕ ਅਸੀਂ ਭੈਣ ਹੋਰ ਮਿਲੇ, ਇੱਕ ਭੈਣ ਨੂੰ, ਮੈਂ ਉਸ ਭੈਣ ਦਾ ਨਾਂ ਨਹੀਂ ਨਸ਼ਰ ਕਰਨਾ ਚਾਹੁੰਦਾ, ਆਪਾਂ ਜਨਤਕ ਤੌਰ ਤੇ ਕਿਸੇ ਨੂੰ ਡੀਫੇਮ ਨਹੀਂ ਕਰਨਾ। ਉਹ ਭੈਣ ਦਾ ਹਾਲਤ ਵੇਖ ਕੇ ਸਾਡਾ ਰੋਹ ਨਿਕਲ ਗਿਆ। ਰੋਜ਼ਾਨਾ ਗਿੱਦੜਬਾਹਾ ਏਰੀਏ ਦੇ 10 ਤੋਂ 15 ਬੱਚੇ ਚਿੱਟੇ ਦਾ ਸ਼ਿਕਾਰ ਹੋ ਰਹੇ ਹੈ। ਲੇਡੀਜ਼ ਹੈਗੀਆਂ ਕੁਛ, ਉਹ ਆਪ ਵੀ ਵਿਚਾਰੀਆਂ ਮਜਬੂਰੀ ਵਸ ਚਿੱਟਾ ਲਾਉਂਦੀਆਂ। ਉਹਨਾਂ ਕੋਲੇ ਕੋਈ ਸੋਰਸ ਆਫ ਇਨਕਮ ਨਾ ਹੋਣ ਕਰਕੇ ਉਹ ਜਿਸਮ ਫਰੋਸ਼ੀ ਦੇ ਧੰਦੇ 'ਚ ਤੇ ਨਸ਼ਾ ਵੇਚਣ ਦੇ ਧੰਦੇ 'ਚ ਪੈ ਗਈਆਂ, ਜਿਸ ਕਾਰਨ ਸਾਡੇ ਏਰੀਏ ਦੇ ਡੇਲੀ 10 ਤੋਂ 12 ਬੱਚੇ ਉਹਨਾਂ ਦੀ ਪਕੜ 'ਚ ਆਉਂਦੇ ਹੈ। ਤੇ ਜੇ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਨਕੇਲ ਨਾ ਕਸੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਘਰ ਘਰ ਕਾਲਾ ਪੀਲੀਆ ਤੇ ਏਡਜ਼ ਦੇ ਮਰੀਜ਼ ਹੋਣਗੇ। ਮੁਕਤਸਰ ਤੋਂ ਤਰਸੇਮ ਢੂੰਡੀ, ਇੰਡੋਜ਼ TV, ਆਸਟ੍ਰੇਲੀਆ।